सिख बनने वास्ते अमृत छकना तो केस रखने जरूरी नहीं, शरधा जरूरी है। ठाकर दलीप सिंह नाम का टुचा RSS का हिंदूत्वी स्टूज ये कहता जी गुरु गोबिंद सिंह साहब के वेले भी तो मोने श्रद्धालु अमृत छकण तो बिना सिख सी, जिन्हां की गिणती 2 करोड़ नहीं 50 करोड़ है। ये आर्गूमेंट एक उस बंदे दे जिहदे अपने केसदाड़ ही होण भावें वो RSS नहीं रखाए हुए ने। बिल्कुल इस गल की गल भाई जे तैनूं ये लगदा भी पहलां तो तूं बन के मोहन भागवत वर्गी शक्ल बना के आ। 10वें पातशाह ने तो कदे बचन ही नहीं किया कि भी जो अमृत ना छके केसदाड़ी ना रखियो सिख ही नहीं है। एक उन्हां दा हुक्म है कि बिन पाहुल जो केस धरे भेखी मूर्ख सिख, मेरा दर्शन ना है तिस पापी त्यागे पिक। व्यूअर्स वेलकम बैक टू प्रोग्राम। सो व्यूअर्स गलबात करन जा रहे हैं कि अजकल मीडिया ते सोशल मीडिया ते उन्हां जाली बाबियां अते नकली स्कॉलरां दी भरमार है ਜਿਹੜੇ ਸਿੱਖੀ ਕਦਰਾਂ ਕੀਮਤਾਂ ਅਤੇ ਖਾਲਿਸਤਾਨ ਦੇ ਸਿਧਾਂਤ ਨੂੰ ਛੁਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। और पिछले दिनी किसी अखौती नामधारी ठाकुर दलीप सिंह ने यह बयान दागिया है कि सिख बनने वास्ते ना ही अमृत छकन की जरूरत है ਅਤੇ ना ही केस रखने। सो इसी तरह एक गुरप्रीत सिंह नां दे बंदे तो हिंदुस्तान टाइम्स अखबार विच ये गैस्ट ਜਿਹੜਾ ਕਾਲਮ ਹੈ ਉਹ ਲਿਖਵਾਇਆ ਹੈ ਕਿ ਜਿਸ ਵਿੱਚ ਉਸਨੇ ਕਿਹਾ ਹੈ ਕਿ ਗੁਰਬਾਣੀ ਦੇ ਆਧਾਰ ਤੇ ਖਾਲਿਸਤਾਨ ਦੀ ਮੰਗ ਜਿਹੜੀ ਬਿਲਕੁਲ ਜਾਇਜ਼ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਅਕਸਰ ਇਹ ਕਹਿੰਦੇ ਹਾਂ ਔਰ ਜਦੋਂ ਅਸੀਂ ਮੀਡੀਆ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਜਿਸ 'ਚ TV 84 ਵੀ ਇੱਕ ਹਿੱਸੇਦਾਰ ਹੈ ਪੰਥਕ ਪਿੜ ਦੇ ਵਿੱਚ। ਅੱਛਾ ਕਿ ਅਲਟੀਮੇਟਲੀ ਜੰਗ ਦਾ ਨਕਸ਼ਾ ਬਿਰਤਾਂਤ ਨਾਲ ਖਿੱਚਿਆ ਜਾਂਦਾ ਹੈ ਜਿਹਨੂੰ ਅਸੀਂ ਨੈਰੇਟਿਵ ਕਹਿੰਦੇ ਹਾਂ, ਬਿਆਨੀਆਂ ਕਹਿੰਦੇ ਹਾਂ। ਬਿਲਕੁਲ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖ ਨੈਰੇਟਿਵ ਦੇ ਨਾਲ ਜੋ ਰੀਅਲ ਸਮੱਸਿਆ ਹੈ ਜਿਸ ਨੂੰ ਇੱਕ ਸਿੱਖ ਸਕਾਲਰ ਨੇ ਕਿਹਾ ਸੀ ਕਿ ਐਨਾਟਮੀ ਆਫ ਪ੍ਰੋਬਲਮ ਇੰਡੀਆ ਬਿਆਨਣਾ ਸ਼ੁਰੂ ਕੀਤਾ ਤੇ ਤੁਸੀਂ ਦੇਖਦੇ ਹੋ ਕਿ ਸਾਰਾ ਸਿਸਟਮ ਜਿਹੜਾ ਹੈ ਉਹ ਥਰ-ਥਰ ਕੰਬਣ ਲੱਗ ਗਿਆ। ਕਿਉਂਕਿ ਜਦੋਂ ਤੁਸੀਂ ਟਰੂ ਨੈਰੇਟਿਵ ਦੇ ਉੱਤੇ ਆ ਕੇ ਖੜੇ ਹੋ ਜਾਂਦੇ ਹੋ ਤੇ ਝੂਠ ਦੇ ਕਿਲੇ ਬੜੇ ਬੜੇ ਹੋਣ ਜਿੰਨੇ ਮਰਜ਼ੀ ਉਹ ਤਾਂ ਰੇਤ ਦੇ ਦੀਆਂ ਕੰਧਾਂ ਵਾਂਗ ਜਾਂ ਰੇਤ ਦੇ ਕਿਲਿਆਂ ਵਾਂਗ ਢਹਿਣੇ ਸ਼ੁਰੂ ਹੋ ਜਾਂਦੇ ਨੇ। ਔਰ ਫਿਰ ਇਸ ਕਿਸਮ ਦੇ ਬਿਰਤਾਂਤ ਨੂੰ ਜਿਹੜਾ ਸੱਚ ਦੇ ਉੱਤੇ ਖਲੋਤਾ ਹੁੰਦਾ ਹੈ, ਜਿਹਨੂੰ ਤੁਸੀਂ ਖਰੀਦ ਨਹੀਂ ਸਕਦੇ, ਜਿਹਨੂੰ ਤੁਸੀਂ ਅਦਰਵਾਈਜ਼ ਝੁਕਾ ਨਹੀਂ ਸਕਦੇ, ਉਹਦੇ ਲਈ ਹੁੰਦਾ ਵੀ ਐਲੀਮੀਨੇਟ ਕਰ ਦਿਓ। ਔਰ ਇਹੀ ਗੱਲ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਥਾਂ ਤੇ ਕਹੀ ਕਿ ਦੁਨੀਆ ਦੇ ਵਿੱਚ ਹਰ ਇਨਸਾਨ ਦੀ ਕੀਮਤ ਹੁੰਦੀ ਹੈ ਬਸ਼ਰਤੇ ਤੁਹਾਨੂੰ ਪਤਾ ਹੋਏ ਵੀ ਇਹਦਾ ਭਾਅ ਕੀ ਹੈ। ਤੇ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਿਵੇਂ 80s ਤੱਕ ਪਹੁੰਚਦੇ ਆ ਇਹ ਫਿਰ ਸਿਰਾਂ ਦੇ ਮੁੱਲਾਂ ਵਾਲੀ ਸਾਡੀ ਸਾਰੀ ਖਾਲਿਸਤਾਨ ਦੀ ਲਹਿਰ। ਔਰ ਅੱਜ ਵੀ ਜਿਹੜੇ ਤੁਸੀਂ ਦੇਖੋਗੇ ਇਕੱਲਾ ਸਿਰ ਦਾ ਮੁੱਲ ਦਾ ਮਤਲਬ ਫਿਜ਼ੀਕਲ ਕਿਲਿੰਗ ਤੱਕ ਨਹੀਂ ਹੈ। ਈਵਨ ਐਕੈਡੈਮਿਕ ਹਲਕਿਆਂ ਦੇ ਵਿੱਚ ਵੀ ਜਿਹੜੇ ਸਿੱਖ ਸਕਾਲਰ ਸਿੱਖੀ ਥਾਟ ਦੀ ਪਿਓਰਿਟੀ ਨੂੰ ਕਾਇਮ ਰੱਖਦੇ ਆ, ਇੰਟਰਪ੍ਰੇਟ ਕਰਦੇ ਨੇ, ਉਹ ਉੱਚੇ ਅਹੁਦਿਆਂ 'ਤੇ ਨਹੀਂ ਪਹੁੰਚਦੇ, ਉਹ ਹੈੱਡ ਆਫ ਦਾ ਡਿਪਾਰਟਮੈਂਟ ਨਹੀਂ ਬਣਦੇ, ਉਹਨਾਂ ਨੂੰ ਸੈਮੀਨਾਰਾਂ 'ਚ ਨਹੀਂ ਸੱਦਿਆ ਜਾਂਦਾ, ਉਹਨਾਂ ਦੀਆਂ ਕਿਤਾਬਾਂ ਕੋਈ ਪਬਲਿਸ਼ ਨਹੀਂ ਕਰਦਾ। ਈਵਨ ਬਾਹਰ ਵੀ ਹੁਣ ਮੈਂ ਅਕਸਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਦਾ ਜ਼ਿਕਰ ਕਰਦਾ ਜਿਨ੍ਹਾਂ ਨੇ फाइटिंग फॉर फेथ एंड नेशन डायलॉग्स विद सिख मिलिटेंट्स लिखी। लेकिन इस किताब तो बाद बेशक सिख कौम दे विच उन्हां दा नां जां हिस्टरी च क्रिएट होया लेकिन उन्हां दा एकेडैमिक कैरियर खत्म हो गया। क्योंकि यही नहीं भी उन्हां नूं इंडिया दा वीज़ा नहीं दिता गया जां फैलोशिप जां दूजी नहीं दिती गई। ईवन जिहड़े इत्थे भी यूनिवर्सिटियां दे विच प्रो इंडिया लॉबी वाले लोग ने उन्हां नूं ईवन जे साउथ एशिया दे विच ਸਿੱਖ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਹ ਟਰੂਥਫੁਲ ਹੈ ਔਰ ਟਰੂਥਫੁਲ ਜਿਹੜਾ ਉਹ ਇਹਨਾਂ ਦੇ ਸਾਰੇ ਝੂਠ ਨੂੰ ਭੰਨ ਦਿੰਦਾ। ਬਿਲਕੁਲ ਹੁਣ ਜਿੱਥੇ ਇੱਕ ਪਾਸੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇਖੋ 8-10 ਮਹੀਨੇ 'ਚ ਇਹਨਾਂ ਦਾ ਕਿਉਂ ਜਿਹੜਾ ਉਹ ਉਹਨਾਂ ਨੇ ਇਸ ਹੱਦ ਤੱਕ ਜਾ ਕੇ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜਿਆ, NSA ਲਾਤਾ, ਦੂਜਾ ਲਾਤਾ। ਸਧਾਰਨ ਮੁੰਡਾ 28-29 ਸਾਲ ਦਾ ਖਲੋ ਕੇ ਉਹ ਕਹਿ ਰਿਹਾ ਮੀਡੀਆ ਵਾਲਿਆਂ ਨੂੰ ਆ ਜਾਓ ਵੀ ਗੱਲ ਕਰੋ ਮੇਰੇ ਨਾਲ, ਉਹਨਾਂ ਨੂੰ ਕਹਿ ਰਿਹਾ ਆ ਜਾਓ ਪਾਰਲੀਮੈਂਟ 'ਚ ਡਿਬੇਟ ਰੱਖ ਲਓ ਭਾਈ ਸਾਡਾ ਕੀ ਹੈ। ਹੁਣ ਉਹ ਨੈਰੇਟਿਵ
ਹੁਣ ਜਦੋਂ ਹਜ਼ਾਰਾਂ ਨੌਜਵਾਨ ਫਲੌਕ ਕਰਨਾ ਸ਼ੁਰੂ ਹੋਣ, ਦੀਪ ਸਿੱਧੂ ਜਿਹੜਾ ਸਿੱਖੀ ਸਰੂਪ 'ਚ ਵੀ ਨਹੀਂ ਸੀ, ਉਹਨੇ ਵੀ ਬਿਰਤਾਂਤ ਹੀ ਦਿੱਤਾ ਨਾ, ਉਹਨੇ ਕਿਹਾ ਵੀ ਸਾਡੇ ਵਾਲੇ ਤੇ ਦਿੱਲੀ ਵਾਲੇ ਆ ਜਾਓ, ਗੱਲ ਕਰ ਲਈਏ ਵੀ ਕੀ ਹੈ, ਅਸੀਂ ਸਿਰ ਦੇਣ ਵਾਲੇ ਆ, ਤੁਸੀਂ ਅਕਿਰਤ ਗਾਣੋ, ਇਤਿਹਾਸ ਦਾ ਤੁਸੀਂ ਪਰਿਖੇਪ ਹੋ। ਉਹ ਕੀ ਬਰਖਾ ਦੱਤ ਹਿੰਦਵਾਣੀ ਜਿਹੜੀ ਅੰਗਰੇਜ਼ੀ 'ਚ ਮਾਰ ਕੇ ਉਹ ਸਮਝਦੇ ਸੀ ਦੀਪ ਸਿੱਧੂ ਦੇ ਮੂੰਹ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ, ਜਦੋਂ ਉਹਨਾਂ ਨੇ ਉਹਨਾਂ ਨੂੰ ਚੈਂਪੀਅਨ ਆਫ ਹਿਊਮਨ ਰਾਈਟਸ ਪ੍ਰੂਵ ਕੀਤਾ ਤੇ ਕਿਵੇਂ ਇੱਕਦਮ ਉਹਦਾ ਪੱਤਰਕਾਰ ਦਾ ਜਿਹੜਾ ਗਾਊਨ ਹੈ ਉਹ ਥੱਲੇ ਡਿੱਗ ਪਿਆ, ਪੱਤਰਕਾਰੀ ਵਾਲਾ, ਉਹਦੇ ਵਿਚਲਾ ਸ਼ੁੱਧ ਬਨਾਰਸੀ ਹਿੰਦਵਾਣੀ ਨਿਕਲ ਆਈ, ਕਿਵੇਂ ਉਹ ਸਾਰਾ, ਇਹ ਹੈ ਨੈਰੇਟਿਵ ਦੀ ਤਾਕਤ। ਹੁਣ ਕਿਉਂਕਿ ਖਾਲਿਸਤਾਨ ਦਾ ਨੈਰੇਟਿਵ, ਸਿੱਖੀ ਦਾ ਨੈਰੇਟਿਵ, ਪੰਜ ਕਕਾਰੀ ਦਰਬਾਰ ਸਾਹਿਬ ਦੀ ਅਹਿਮੀਅਤ ਜਿਹੜੀ ਜਗਜ਼ਾਰ ਹੋਈ ਹੈ, ਹੋ ਰਹੀ ਹੈ, ਹੁਣ ਉਹਨਾਂ ਨੇ ਵਿਦਨ ਇਸ ਕਿਸਮ ਦੇ ਲੋਕਾਂ ਨੂੰ RSS ਦੀ ਜਮਾਤ, ਹਕੂਮਤ ਅਮਿਤ ਸ਼ਾਹ ਦੀ, ਔਰ ਜਿਹੜਾ ਮੋਹਨ ਭਾਗਵਤ ਜੋ ਆਪਣਾ ਕੰਮ ਕਰ ਹੀ ਰਿਹਾ, ਭਗਵੰਤ ਮਾਨ ਜਿਹੜਾ ਐਕਸਟੈਂਸ਼ਨ ਹੈ ਅਮਿਤ ਸ਼ਾਹ ਦੀ ਬਣਿਆ ਹੋਇਆ, ਇਹ ਸਾਰੇ ਇੱਕ ਨਵਾਂ ਨੈਰੇਟਿਵ ਸਿਰਜਣ ਤੇ ਲੱਗੇ ਹੋਏ ਨੇ, ਜਿਹੜਾ 47 ਤੋਂ ਬਾਅਦ ਵੀ ਸਿਰਜਿਆ ਜਾਂਦਾ ਰਿਹਾ ਸਿੱਖਾਂ ਨੂੰ ਕਿ ਜੀ ਤੁਸੀਂ ਤਾਂ ਪਰਉਪਕਾਰੀ ਔਰ ਭਲੇ ਲਈ, ਔਰ ਧਾਰਮਿਕ ਤੌਰ ਤੇ ਵੀ ਸਿੱਖਾਂ 'ਚ ਵੀ ਉਹ ਨੇ ਜਿਹੜੇ ਖਾਲਿਸਤਾਨ ਦੇ ਕਨਸੈਪਟ ਤੋਂ ਭਗੌੜੇ ਨੇ, ਉਹ ਰਾਜ ਸ੍ਰਿਸ਼ਟਕਾਲ ਹੈ, ਉਹ ਤੁਹਾਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦਿਵਾਉਣ ਦਾ ਵਾਅਦਾ ਕਰਦੇ ਨੇ, ਘਰ ਵਾਲਿਆਂ 'ਚ ਭਾਵੇਂ ਘਰ ਦਾ ਕੋਈ ਉਹਨਾਂ ਦੀ ਗੱਲ ਨਾ ਸੁਣਦਾ ਹੋਏ, ਲੇਕਿਨ ਇਹ ਨਹੀਂ ਹੈ ਵੀ ਅਸੀਂ ਕੋਈ ਸ੍ਰਿਸ਼ਟੀ ਦਾ ਰਾਜ ਤੋਂ ਇਨਕਾਰੀ ਹੈ। ਪਰ ਜਦੋਂ ਇੱਕ ਸਟਰਗਲ ਤੁਹਾਡੀ ਚੱਲ ਰਹੀ ਹੈ ਖਾਲਿਸਤਾਨ ਇੱਕ ਜੀਓਗ੍ਰਾਫੀਕਲ ਖਿੱਤੇ ਦੀ, ਉੱਥੇ ਆ ਕੇ ਤੁਸੀਂ ਕਹੋ ਜੀ ਅਸੀਂ ਕਿਵੇਂ ਖਾਲਿਸਤਾਨ ਬਣੇਗਾ, ਜੇ ਬਣ ਗਿਆ ਅਸੀਂ ਤਾਂ ਸਿੱਖ ਹੀ ਨਹੀਂ ਬਣੇ ਜੀ, ਲੈ ਲਓ। ਹੁਣ ਤੁਸੀਂ ਉਹਨਾਂ ਨੂੰ ਤੁਸੀਂ ਕਹੋ ਜੀ ਇਹ ਨਿੱਕੇ ਜਿਹੇ ਖਿੱਤੇ 'ਚ ਕੀ ਕਰਨਾ ਹੈ, ਇੱਥੇ ਤਾਂ ਸਾਡੇ ਆ ਕੇ ਟਰੱਕ ਵੀ ਨਹੀਂ ਪਾਰਕ ਹੋਣੇ, ਜੇ ਕਲਕੱਤੇ ਵਾਲੇ ਅਸੀਂ ਸੱਦ ਲਏ ਸਾਰੇ, ਇਹ ਵੀ ਨੈਗੇਟ ਕਰਨ ਦਾ। ਔਰ ਇਸ ਕਿਸਮ ਦਾ ਬਹੁਤ ਸਾਰੇ ਜਿਹੜੇ ਨੇ ਉਹ ਤੁਹਾਨੂੰ ਆਰਗੂਮੈਂਟ, ਗੁਰਦੁਆਰੇ ਨੇ ਜੀ ਸਾਡੇ ਤੋਂ ਮੈਨੇਜ ਹੁੰਦੇ, ਅਸੀਂ ਖਾਲਿਸਤਾਨ ਕਿਵੇਂ ਚਲਾ। ਇੱਕ ਤਾਂ ਉਹ ਕਲਾਸ ਹੈ ਜਿਨ੍ਹਾਂ 'ਚ ਕੁਛ ਸੜੇ ਬੜੇ ਨੇ ਜਿਹੜੇ ਦੁਖੀ ਹੋ ਕੇ ਗੱਲ ਕਹਿੰਦੇ ਨੇ, ਲੇਕਿਨ ਇੱਕ ਕਲਾਸ ਜਿਹੜੀ ਕਿ ਹੁਣ ਇਸ ਹੱਦ ਤੱਕ ਚਲੀ ਗਈ, ਜਿਹੜੀ ਹੁਣ ਇਹਨਾਂ ਦੇ ਵਿੱਚ ਆ ਠਾਕਰ ਦਲੀਪ ਸਿੰਘ ਨਾਂ ਦਾ ਇੱਕ ਦੁਮਛੱਲਾ ਹੈ, ਆ ਚਿੱਟੀ ਸਿਉਂਕ ਜਿਹਨਾਂ ਲਈ ਲਫ਼ਜ਼ ਕਹਿਣਾ ਚਾਹੀਦਾ, ਆ ਸ਼ਿਕਾਗੋ 'ਚ ਇਹਨਾਂ ਨੇ RSS ਵਾਲਿਆਂ ਨੇ ਪਿੱਛੇ ਰੱਖਿਆ ਸੀ, ਮੋਹਨ ਭਾਗਵਤ ਨੇ ਸਭ ਤੋਂ ਮੂਹਰਲੀਆਂ ਸਫਾਂ ਜਾ ਕੇ ਬੈਠਾ ਸੀ। ਇਹ ਮੇਰੇ ਹੁਣ ਕਹਿਣ ਨੂੰ ਜੀ ਨਹੀਂ ਕਰਦਾ, ਕਿਉਂਕਿ ਬਾਬਾ ਰਾਮ ਸਿੰਘ ਕੂਕੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ, ਅਸੀਂ ਉਹਨਾਂ ਦਾ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਉਹਨੂੰ ਹਮੇਸ਼ਾ ਐਕਨੋਲਜ ਕਰਦੇ, ਪਰ ਇਹ ਤਾਂ ਕਲੰਕ ਨੇ ਉਹਨਾਂ ਦੇ ਨਾਂ ਦੇ ਉੱਤੇ। ਤੁਸੀਂ ਗੋਲ ਪੱਗ ਛਿੱਟੀ ਔਰ ਉਹ ਜਿਹੜੀ ਹੈ ਉਹ ਘੁੱਟਵੀਂ ਜਿਹੀ ਪਜਾਮੀ ਤੇ ਉੱਤੋਂ ਪਾ ਕੇ ਔਰ ਨਾਮਧਾਰੀ ਲਫ਼ਜ਼ ਆਪਣੇ ਨਾਲ ਇਸਤੇਮਾਲ ਕਰਕੇ, ਇੱਕ ਪਾਸੇ ਤੁਸੀਂ ਹਿੰਦੂਤਵਾ ਦੇ ਫੁੱਟ ਸੋਲਜਰ ਬਣੇ ਹੋਏ ਹੋ, ਔਰ ਹੁਣ ਤਾਂ ਉਹ ਇਸ ਹੱਦ ਤੱਕ ਚਲੇ ਗਏ ਨੇ। ਔਰ ਇਹ ਕਿਉਂਕਿ ਸਾਨੂੰ ਇੱਕ ਹੋਰ ਵੀ ਪ੍ਰੋਮੀਨੈਂਟ ਦਿੱਲੀ ਤੋਂ ਸਕਾਲਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਜੀ ਤੁਸੀਂ ਇਸ 'ਤੇ ਵੀ ਕਮੈਂਟ ਕਰੋ, ਕਿਉਂਕਿ ਉਹਦੇ ਇਸ ਕਮੈਂਟ ਨੂੰ ਬੜਾ ਠਾਕਰ ਦਲੀਪ ਸਿੰਘ ਦੇ ਘੁਮਾਇਆ ਗਿਆ, ਉਹਨੇ ਕਿਸੇ ਨੂੰ ਇੰਟਰਵਿਊ ਦਿੱਤਾ ਜਾਂ ਕੀ ਕੀਤਾ, ਔਰ ਉਹਦਾ ਹੈਡਲਾਈਨ ਹੀ ਇਹ ਹੈ ਕਿ ਜੀ ਸਿੱਖ ਬਣਨ ਵਾਸਤੇ ਅੰਮ੍ਰਿਤ ਛਕਣਾ ਤੇ ਕੇਸ ਰੱਖਣੇ ਜ਼ਰੂਰੀ ਨਹੀਂ, ਸ਼ਰਧਾ ਜ਼ਰੂਰੀ ਹੈ। ਔਰ ਇਹ ਠਾਕਰ ਦਲੀਪ ਸਿੰਘ ਨਾਂ ਦਾ ਟੁਚਾ RSS ਦਾ ਹਿੰਦੂਤਵੀ ਸਟੂਜ ਇਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਵੀ ਤਾਂ ਮੋਨੇ ਸ਼ਰਧਾਲੂ ਅੰਮ੍ਰਿਤ ਛਕਣ ਤੋਂ ਬਿਨਾਂ ਸਿੱਖ ਸੀ, ਜਿਨ੍ਹਾਂ ਦੀ ਗਿਣਤੀ 2 ਕਰੋੜ ਨਹੀਂ 50 ਕਰੋੜ ਹੈ। ਉਹਨਾਂ ਨੇ ਕਿਹਾ ਜੀ ਅਸੀਂ 2 ਕਰੋੜ ਅਸੀਂ 50 ਕਰੋੜ ਹੈ। ਔਰ ਉਹ ਪੁਰਾਣੇ ਜਿਹੜੇ ਇਤਿਹਾਸਕ ਕਿਰਦਾਰ ਨੇ ਉਹਨਾਂ ਦੇ ਨਾਂ ਲੈ ਕੇ ਕਹਿ ਰਿਹਾ ਕਿ ਜੀ ਉਸ ਵੇਲੇ ਵੀ ਤਾਂ ਬਿਨਾਂ ਅੰਮ੍ਰਿਤ ਛਕਣ ਦੇ ਉਹ ਮਹਾਨ ਸਿੱਖ ਸੀ, ਤੇ ਅੱਜ ਅੰਮ੍ਰਿਤ ਰਹਿਤ ਮੋਨੇ ਸ਼ਰਧਾਲੂ ਸਿੱਖ ਕਿਉਂ ਨਹੀਂ ਨੇ, ਨਵੇਂ ਸ਼ਰਧਾਲੂ ਬਿਨਾਂ ਅੰਮ੍ਰਿਤ ਛਕਿਆ ਸਿੱਖ ਕਿਉਂ ਨਹੀਂ ਬਣ ਸਕਦੇ। ਹੁਣ ਇਹ ਆਰਗੂਮੈਂਟ ਇੱਕ ਉਸ ਬੰਦੇ ਦੇ ਜਿਹਦੇ ਆਪਣੇ ਕੇਸਦਾੜੀ ਹੋਣ, ਭਾਵੇਂ ਉਹ RSS ਨਹੀਂ ਰਖਾਏ ਹੋਏ ਨੇ, ਇਸ ਗੱਲ ਦੀ ਗੱਲ ਭਾਈ ਜੇ ਤੁਹਾਨੂੰ ਇਹ ਲੱਗਦਾ ਵੀ ਪਹਿਲਾਂ ਤਾਂ ਤੂੰ ਬਣ ਕੇ ਮੋਹਨ ਭਾਗਵਤ ਵਰਗੀ ਸ਼ਕਲ ਬਣਾ ਕੇ ਆ, ਬਈ ਲੋੜ ਹੀ ਨਹੀਂ ਹੈ ਜੀ ਤੂੰ ਧੋਖਾ ਦੇਣ ਨੂੰ। ਔਰ ਇਹ ਜਦੋਂ ਜੇ ਅਸਲੀ ਸ਼ਕਲ ਜੇ ਆ ਜਾਣ ਫਿਰ ਇਹ ਧੋਖਾ ਨਹੀਂ ਦੇ ਸਕਦੇ। ਇਸ ਲਈ ਇਹਨਾਂ ਨੇ ਉਹ ਆਸ਼ੂਤੋਸ਼ ਹੋਏ, ਸੌਦਾ ਸਾਧ ਹੋਏ, ਉਹਨਾਂ ਦੇ ਕੇਸਦਾੜੀਆਂ ਰਖਾਏ ਹੋਏ ਨੇ। ਜੇ ਇਹ ਸੱਚਮੁੱਚ ਹੀ ਜਿਹੜੇ ਨੇ ਉਹ ਉਵੇਂ ਹੀ ਅਦਵਾਣੇ ਬਣ ਕੇ ਆ ਜਾਣ ਰੁੰਡਤ ਮੁੰਡਤ, ਤੇ ਉਹ ਪ੍ਰਭਾਵਿਤ ਨਹੀਂ ਕਰ ਸਕਦੇ, ਕਿਉਂਕਿ ਇਹ ਰਖਾਏ ਇਹਨਾਂ ਨੂੰ ਇਸ ਲਈ। ਫਿਰ ਉਹਨਾਂ ਨੇ ਕਿਹਾ ਜੀ 10ਵੇਂ ਪਾਤਸ਼ਾਹ ਨੇ ਤਾਂ ਕਦੇ ਬਚਨ ਹੀ ਨਹੀਂ ਕੀਤਾ ਕਿ ਵੀ ਜੋ ਅੰਮ੍ਰਿਤ ਨਾ ਛਕੇ ਕੇਸਦਾੜੀ ਨਾ ਰੱਖਿਓ ਸਿੱਖ ਹੀ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਜੀ ਗੁਰਬਾਣੀ ਉਹਨਾਂ ਦੇ ਸਵਈਏ ਨੂੰ ਵੀ ਗਲਤ ਕੋਟ ਕੀਤਾ ਹੈ, ਹਾਲਾਂਕਿ ਉਹਦਾ ਕੰਟੈਕਸਟ ਹੀ ਡਿਫਰੈਂਟ ਹੈ। ਉਹ ਜਿਹੜੇ ਸੰਨਿਆਸ ਵਾਲੇ ਨੇ ਜਿਹੜੇ ਜਟਾਵਾਂ ਰੱਖਦੇ ਨੇ ਉਹਨਾਂ ਪ੍ਰਥਾਏ ਕਿਹਾ, ਉਹਨੂੰ ਕੋਟ ਕਰਕੇ ਕਹਿੰਦਾ ਜੀ ਉਹਨਾਂ ਨੇ ਵੀ ਕਿਹਾ ਕਿ ਜੀ ਇਵੇਂ ਨਹੀਂ ਹੋ ਸਕਦਾ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਜੀ ਮੈਂ ਬੇਨਤੀ ਕਰਦਾ ਅੰਮ੍ਰਿਤਧਾਰੀ ਖਾਲਸਿਆਂ ਨੂੰ
ਕਿ ਵੀ ਉਹ ਮਜਬੂਰ ਨਾ ਕਰਨ ਦੂਸਰਿਆਂ ਨੂੰ, ਸ਼ਰਧਾਲੂ ਸੇਵਕਾਂ ਨੂੰ ਅੰਮ੍ਰਿਤ ਛਕ ਕੇ ਕੇਸਾਧਾਰੀ ਸਿੱਖ ਬਣਨ ਵਾਸਤੇ। ਕਿਉਂ ਆਪਾਂ ਮਜਬੂਰ ਕਰ ਰਹੇ ਹਾਂ? ਕਿਉਂਕਿ ਇਸ ਤੋਂ ਬਿਨਾਂ ਵੀ ਉਹਨਾਂ ਨੇ ਕਿਹਾ ਕਿ ਵੀ ਆਪਣੀ ਅੰਮ੍ਰਿਤਧਾਰੀ ਖਾਲਸੇ ਆਪਣੀ ਤੰਗਦਿਲੀ ਦੀ ਸੋਚ ਛੱਡਣ, ਵਿਸ਼ਾਲ ਸੋਚ ਬਣਾ ਕੇ ਹੋਰ ਪੁਰਾਣੀਆਂ ਨੂੰ ਵੀ ਨਾਲ ਜੋੜਨ। ਉਹਨਾਂ ਨੇ ਕਿਹਾ ਜੀ ਇਹ ਜਿਵੇਂ ਗਨੀ ਖਾਨ, ਨਬੀ ਖਾਨ, ਮੋਤੀ ਲਾਲ ਮਹਿਰਾ ਤੇ ਕਰੋੜਾਂ ਰੁਪਏ ਦੇ ਫੁੱਲਾਂ ਨਾਲ ਹਰਮੰਦਰ ਸਾਹਿਬ ਦੀ ਸੇਵਾ ਕਰਨ ਵਾਲੇ ਕੇ ਸ਼ਰਮਾ ਆਦਿ ਸਿੱਖ ਕਿਉਂ ਨਹੀਂ ਹਨ? ਅੱਜ ਜਦੋਂ ਮੈਂ ਇੱਕ ਲਾਈਨ ਪੜ੍ਹੀ ਮੈਂ ਕਿਹਾ ਉਹ ਇਹ ਇਕੱਲਾ ਮੋਹਨ ਭਾਗਵਤ ਦਾ ਕੁੱਤਾ ਹੀ ਨਹੀਂ ਹੈ, ਕੇ ਸ਼ਰਮਾ ਪਤਾ ਨਹੀਂ ਕੌਣ ਹੈ। ਹਾਲਾਂ ਪਿੱਛੇ ਜੇ ਸੀ ਕਿ ਜੀ ਉਹ ਕਰੋੜਾਂ ਦੇ ਫੁੱਲ ਜਿਹੜੇ ਨੇ ਉਹ ਕੇ ਸ਼ਰਮਾ ਨੂੰ ਵੀ ਹੁਣ ਜਿਹੜਾ ਉਹ ਅੰਮ੍ਰਿਤਧਾਰੀ ਸਿੱਖਾਂ ਦੇ ਬਰਾਬਰ ਲਿਆ ਕੇ ਖੜਾ ਕਰ ਰਹੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਉਹਨਾਂ ਨੇ ਅੰਮ੍ਰਿਤਧਾਰੀ ਕੇਸਾਧਾਰੀ ਖਾਲਸਾ ਦਾ ਗੁਰੂ ਨੇ ਇੱਕ ਵਿਸ਼ੇਸ਼ ਕਾਰਜ ਲਈ ਬਣਾਇਆ ਸੀ, ਜੋ ਕਿ ਠੀਕ ਹੈ। ਬਾਕੀ ਗੁਰੂ ਨਾਨਕ ਨਾਮਦੇਵਾ ਜਿਹੜਾ ਵਿਸ਼ਵਾਸ ਕਰੇ, ਸ਼ਰਧਾ ਰੱਖੇ, ਉਹ ਸਿੱਖ ਹੈ। ਹੁਣ ਇਹ ਤਾਂ ਰਿਲੀਜੀਅਸ ਪੱਖ ਹੈ। ਇੱਦਾਂ ਦੀ ਇੱਕ ਬਿਆਨਬਾਜ਼ੀ ਪੋਲੀਟੀਕਲ ਐਸਪੈਕਟ ਤੋਂ, ਹਾਲਾਂ ਅਸੀਂ ਦੋਨੋਂ ਟੌਪਿਕ ਡਿਸਕਸ ਕਰਨਾ ਚਾਹੁੰਦੇ ਹਾਂ ਪਰ ਮੈਂ ਘੜੀ ਵੱਲ ਦੇਖ ਰਿਹਾ, ਇਸ ਲਈ ਪੋਲੀਟੀਕਲ ਜਿਹੜਾ ਗੁਰਪ੍ਰੀਤ ਸਿੰਘ ਨਾਂ ਦੇ ਬੰਦੇ ਨੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਜਿਹੜਾ ਕਾਲਮ ਲਿਖਿਆ, ਕਰੈਕਟਿੰਗ ਫਾਲਟ ਲਾਈਨਸ ਟੂ ਫਰੇਮ ਸਿੱਖ ਨੈਰੇਟਿਵ ਬੇਸਡ ਔਨ ਗੁਰਬਾਣੀ, ਇਸ ਦਾ ਮੈਂ ਅੱਜ ਜ਼ਿਕਰ ਨਹੀਂ ਕਰਾਂਗਾ। ਪਰ ਮੈਂ ਪਹਿਲਾਂ ਇਹਦੀ ਮੋਹਨ ਭਾਗਵਤ ਦੇ ਦੁਮਛੱਲੇ ਦੀ ਖਬਰ ਲੈ ਲਾਂ ਵੀ ਪਹਿਲੀ ਗੱਲ ਤੇ ਵੀ ਤੂੰ ਜਿਹੜੀ ਗੱਲ ਕਹਿ ਰਿਹਾ ਹੈ ਇਹ ਜਰਾ ਆਪਣੇ ਨਾਮਧਾਰੀ ਜਿਨ੍ਹਾਂ ਦੀ ਗੱਦੀ ਦੇ ਨਾਂ ਥੱਲੇ ਤੂੰ ਫਰਾਡ ਕਰਕੇ ਜਾਂ ਗੁੰਡਾਗਰਦੀ ਕਰਕੇ ਜਿਹੜਾ ਇਹ ਹਥਿਆਈ ਈਵਨ ਬਲੱਡ ਸ਼ੈਡ ਵੀ ਹੋਇਆ, ਪਿਛਲੇ ਵਾਲੇ ਸਾਧ ਦੀ ਨਾਮਧਾਰੀ ਮੁਖੀ ਦੀ ਪਤਨੀ ਘਰ ਵਾਲੀ ਮਾਰੀ ਗਈ, ਕੀ ਹੋਇਆ ਵੀ ਪਹਿਲਾਂ ਤਾਂ ਤੂੰ ਦੱਸ ਵੀ ਰਾਮ ਸਿੰਘ ਦੀ ਕੋਟ ਦਿਖਾ ਜਿਨ੍ਹਾਂ ਨੂੰ ਤੁਸੀਂ ਸਤਿਗੁਰੂ ਬਣਾਇਆ ਹੋਇਆ ਹੈ ਕਿ ਭਾਈ ਉਹਨੇ ਇਹ ਕਿਹਾ ਹੋਏ ਕਿ ਇਵੇਂ ਹੈ। ਪਹਿਲਾਂ ਤਾਂ ਤੂੰ ਆਪਣੇ ਨਾਮਧਾਰੀਆਂ ਦੇ ਹੀ ਲਿਟਰੇਚਰ 'ਚੋਂ ਦਿਖਾ ਕਿ ਭਾਈ ਇਹ ਜਿਹੜੇ ਤੋਪਾਂ ਮੂਹਰੇ ਖਲੋਣ ਵਾਲੇ ਜਿਨ੍ਹਾਂ ਨੂੰ ਤੁਸੀਂ ਵੱਡਾ ਰੁਤਬਾ ਦਿੰਦੇ ਹੋ, ਔਰ ਹੈ ਸਿੱਖਾਂ ਲਈ ਵੀ ਇਹ ਵੱਡੀ ਗੱਲ ਹੈ ਕਿ ਭਾਈ ਉਹ ਤੋਪਾਂ ਸਾਹਮਣੇ ਖਲੋਤੇ। ਬਿਲਕੁਲ। ਫਿਰ ਜੇ ਅਸੀਂ ਸਿੱਖ ਤੇ ਗੁਰੂ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ ਤੇ ਸਿੱਖ ਤੇ ਗੁਰੂ ਦਾ ਰਿਸ਼ਤਾ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਰਿਸ਼ਤਾ ਸਿੱਖ ਤੇ ਗੁਰੂ ਦਾ ਭਾਣੇ 'ਚ ਰਹਿਣ ਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿਣ ਦਾ। ਤੇ ਗੁਰੂ ਦਾ ਹੁਕਮ ਜਿਹੜਾ ਇਹੀ ਸਿੱਖ ਬਣਾਉਂਦਾ ਜਿਹੜਾ ਗੁਰੂ ਕਹਿੰਦਾ। ਤੇ ਹੁਣ ਜਿਸ 10ਵੇਂ ਪਾਤਸ਼ਾਹ ਦੇ ਨਾਲ ਇਹ ਗੁਰੂ ਨਾਨਕ ਜੋਤ ਦਾ ਮਿਸ਼ਨ ਉਸ ਧਰਤੀ ਦੇ ਉੱਤੇ ਮੁਕੰਮਲ ਹੁੰਦਾ, 10ਵੇਂ ਪਾਤਸ਼ਾਹ ਤਾਂ ਇਹ ਫਰਮਾਉਂਦੇ ਨੇ ਕਿ ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਹੁਲ ਛਕੇ ਸੋਈ ਸਿੰਘ ਪ੍ਰਧਾਨ, ਅਵਰ ਨਾ ਪਹੁਲ ਜੋ ਲਹਿ। ਕਿ ਭਾਈ ਪਹਿਲਾਂ ਖੰਡੇ ਦੀ ਪਹੁਲ, ਫਿਰ ਕੱਲਾ ਇਹੀ ਨਹੀਂ ਕਿ ਭਾਈ ਇਹ ਤਾਂ ਕੇਸ ਔਰ ਅੰਮ੍ਰਿਤ ਦੋਨਾਂ ਨੂੰ ਡਿਨਾਈ ਕਰ ਰਿਹਾ। ਗੁਰੂ ਸਾਹਿਬ ਤੇ ਈਵਨ ਕੇਸ ਰੱਖ ਕੇ ਜਿਹੜਾ ਅੰਮ੍ਰਿਤ ਨਹੀਂ ਛਕਦਾ ਉਹਨਾਂ ਪ੍ਰਥਾਏ ਸਾਡੇ ਰਹਿਤਨਾਮੇ ਉਹੀ ਵਚਨ ਨੇ। 10ਵੇਂ ਪਾਤਸ਼ਾਹ ਤੋਂ ਸਵਾਲ ਪੁੱਛਿਆ ਜਾਂਦਾ ਸੀ, ਉਹ ਜਵਾਬ ਦਿੰਦੇ ਸੀ। ਵਿਦਵਾਨ ਸਿੱਖ ਭਾਈ ਪ੍ਰਹਿਲਾਦ ਹੋਣ, ਭਾਈ ਨੰਦ ਲਾਲ ਹੋਏ, ਭਾਈ ਕੇਸਰ ਸਿੰਘ ਛੱਬਰ, ਭਾਈ ਨੰਦ ਲਾਲ, ਭਾਈ ਦਇਆ ਸਿੰਘ, ਜਿਨ੍ਹਾਂ ਦੇ ਨਾਂ ਦੇ ਉੱਤੇ ਸਾਰੇ ਰਹਿਤਨਾਮੇ ਨੇ, ਉਹਨੂੰ ਕਰਦੇ ਸੀ। ਤੇ ਇੱਕ ਉਹਨਾਂ ਦਾ ਹੁਕਮ ਹੈ ਕਿ ਬਿਨ ਪਾਹੁਲ ਜੋ ਕੇਸ ਧਰੇ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਇਹੀ ਨਹੀਂ ਕਿ ਭਾਈ ਇਹ ਜਿਹੜਾ ਕੇਸ ਰੱਖਣੇ ਜ਼ਰੂਰੀ ਹੈ, ਈਵਨ ਕੇਸ ਰੱਖ ਕੇ ਜੇ ਕੋਈ ਅੰਮ੍ਰਿਤ ਨਹੀਂ ਛਕਦਾ ਉਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਉਹ ਭੇਖੀ ਹੈ, ਮੂਰਖ ਹੈ। ਔਰ 5 ਕਕਾਰਾਂ ਦੀ ਗੱਲ, ਜੇ ਇਸ ਦੇ ਵਿੱਚ ਕੇਸ ਸੁਪਰੀਮ ਇਹ ਜਿਹੜਾ ਕਹਿੰਦਾ ਵੀ ਮੋਨੇ ਵੀ ਨੇ ਔਰ ਉਹ ਫਲਾਣਾ ਕਿਹੜਾ ਕੇਸੀ ਸ਼ਰਮਾ। ਹੁਣ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਜਿਹਦੇ 'ਚ ਫਾਰਸੀ ਜ਼ਿਆਦਾ ਇਸਤੇਮਾਲ ਹੈ, ਉਹਦੇ 'ਚ ਉਹਨਾਂ ਨੇ ਫਰਮਾਇਆ ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਹਰਗਿਜ਼ ਨਾ ਬਾਦਸ਼ਾਹ ਦੀ 5 ਮੁਆਫ, ਕੜਾ ਕਾਰਦ ਕਛ ਕੰਗਾ ਬਿਦਾਂ, ਬਿਨਾ ਕੇਸ ਹੀ ਚਸਤ ਜੁਮਲਾ ਨਿਸ਼ਾਨ। ਕਿ ਭਾਈ ਸਿੱਖੀ ਦੇ 5 ਨਿਸ਼ਾਨ ਨੇ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਜਿਹੜੇ ਕਾਫ ਤੋਂ ਸ਼ੁਰੂ ਹੁੰਦੇ ਨੇ। ਪਰਸ਼ੀਅਨ ਪੰਜਾਬੀ 'ਚ ਅਸੀਂ ਕੱਕਾ ਕਵਾਂਗੇ। ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਹਰਗਿਜ਼ ਨਾ ਬਾਦਸ਼ਾਹ ਦੀ 5 ਮੁਆਫ, ਇਹਨਾਂ ਦੀ ਕੋਈ ਮਾਫੀ ਨਹੀਂ। ਕੜਾ ਕਾਰਦ ਕਛ ਕੰਗਾ ਬਿਦਾਂ, ਕਿ ਕੜਾ, ਕਛਹਿਰਾ, ਕਿਰਪਾਨ, ਕੰਗਾ, ਇਹ 4 ਪਰ
ਬਿਨਾ ਕੇਸ ਹੇਚਸਤ ਜੁਮਲਾ ਨਿਸ਼ਾ। ਇਹ ਚਾਰ ਕਕਾਰ ਵੀ ਜਿਹੜੇ ਗਿਣਾਏ ਨੇ ਇਹਨਾਂ ਦੀ ਤਾਂ ਹੀ ਅਹਿਮੀਅਤ ਹੈ ਜੇ ਕੇਸ ਨੇ। ਬਿਲਕੁਲ। ਜੇ ਤੁਸੀਂ ਕਹੋ ਜੀ ਅਸੀਂ ਚਾਰ ਰੱਖੇ ਨੇ, ਕਿਰਪਾਨ ਵੀ ਹੈ, ਕੜਾ ਵੀ ਹੈ, ਕੰਘਾ ਵੀ ਹੈ, ਕੇਸ ਨਹੀਂ ਨੇ, ਉਹਨਾਂ ਕਿਹਾ ਬਿਨਾ ਕੇਸ ਹੇਚਸਤ ਜੁਮਲਾ ਨਿਸ਼ਾ। ਹੁਣ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਭਾਈ ਦਿਆਲ ਸਿੰਘ ਦਾ ਰਹਿਤਨਾਮਾ। ਬਿਲਕੁਲ। ਹੁਣ ਇਸ ਸਾਰੇ ਤੋਂ ਬਾਅਦ ਜੇ ਇਸ ਕਿਸਮ ਦੀ ਕੋਈ ਹਿਕਾਮਤ ਕਰ ਸਕਦਾ ਹੈ ਤੇ ਇੱਥੇ ਵੀ ਸ਼ਿਕਾਗੋ ਜਿਵੇਂ ਮੈਂ ਕਿਹਾ ਇਹ ਤੁਰਿਆ ਫਿਰਦਾ ਸੀ। ਸੋ ਇਹ ਸਾਨੂੰ ਪਛਾਣਨ ਦੀ ਲੋੜ ਹੈ। ਹੁਣ ਜਾਂ ਤਾਂ ਇਹਨਾਂ ਦਾ ਇਲਾਜ ਤਾਂ ਹੈ, ਲੇਕਿਨ ਇਹ ਹੈ ਕਿ ਭਾਈ ਕਈ ਚੀਜ਼ਾਂ ਦਾ ਧਿਆਨ ਵੀ ਰੱਖਣ ਵਾਲੀ ਗੱਲ ਹੈ। ਲੇਕਿਨ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਢੁਕਵੀਂ ਸਜ਼ਾ ਵੀ ਮਿਲਣੀ ਚਾਹੀਦੀ ਹੈ ਜਿਸ ਕਿਸਮ ਦੀਆਂ ਕਰਤੂਤਾਂ ਕਰਦੇ ਨੇ। ਲੇਕਿਨ ਇਸ ਵੇਲੇ ਜਿਹੜੀ ਸਭ ਤੋਂ ਅਹਿਮੀਅਤ ਵਾਲੀ ਗੱਲ ਨੈਰੇਟਿਵ ਹੈ ਕਿ ਭਾਈ ਸਾਡੇ ਸਾਹਮਣੇ ਗੁਰੂ ਕਾ ਖਾਲਸਾ, ਜਿਸ ਖਾਲਸੇ ਨੂੰ ਗੁਰੂ ਨੇ ਆਪਣਾ ਆਪਾ ਦੇ ਦਿੱਤਾ, ਆਪਣਾ ਆਪ। ਖਾਲਸਾ मेरो रूप है खास, खालसे में हों करो निवास, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। ਹੁਣ ਇਹ ਅੱਜ ਉਸ ਪੰਜ ਕਕਾਰੀ ਰੂਪ ਤੋਂ ਭਟਕਾਉਣਾ ਚਾਹੁੰਦੇ ਨੇ। ਇਹ ਸਿੱਖੀ ਸਰੂਪ ਨੂੰ ਵੀ ਇਹ ਕਹਿ ਰਹੇ ਨੇ ਜੀ ਕੋਈ ਜ਼ਰੂਰੀ ਨਹੀਂ ਹੈ। ਦੇਖੋ ਨਬੀ ਖਾਨ, ਉਹ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਇਹ ਤਾਂ ਸਾਰੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਸਨ, ਗੁਰੂ ਸਾਹਿਬ ਨਾਲ ਪਿਆਰ ਕਰਦੇ ਸੀ, ਸ਼ਰਧਾ ਰੱਖਦੇ ਸੀ, ਪਰ ਉਹਨਾਂ ਨੇ ਮੁਸੀਬਤ ਦੇ ਵੇਲੇ ਆ ਕੇ ਨਾਲ ਖਲੋਤੇ, ਪਰ ਉਹ ਐਵਰੀ ਇੰਚ ਮੁਸਲਮਾਨ ਸਨ। ਔਰ ਗੁਰੂ ਸਾਹਿਬ ਨੇ ਕਦੇ ਵੀ ਉਹਨਾਂ ਦੇ ਉੱਤੇ ਇਹ ਨਾਫਿਜ਼ ਨਹੀਂ ਕੀਤਾ ਕਿ ਜੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਕਨਵਰਟ ਕਰਨਾ ਹੈ ਸਿੱਖੀ ਦੇ ਵਿੱਚ। ਇਹ ਸਾਡਾ ਰਾਜੀ, ਜਿਵੇਂ ਅੱਜ ਖਬਰ ਕਿ ਨਵਾਬ ਮਲੇਰਕੋਟਲਾ ਜਿਹਨੇ ਸ਼ੇਰ ਮੁਹੰਮਦ ਖਾਨ, ਜਿਹਨੇ ਕਦੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਅਰਾ ਮਾਰਿਆ ਸੀ, ਉਹਨਾਂ ਦੇ ਖਾਨਦਾਨ ਦੀ ਅਖੀਰਲੀ ਔਰਤ, ਉਹਦਾ ਬੇਗਮ ਦਾ ਨਾਮ ਵੀ ਹੈ, ਉਹ ਅੱਜ ਚੜ੍ਹਾਈ ਕਰ ਗਈ ਹੈ। ਔਰ ਸਾਰੀ ਮੀਡੀਆ ਨੇ, ਸਿੱਖ ਮੀਡੀਆ ਨੇ ਕਿਹਾ ਕਿ ਭਾਈ ਸਾਨੂੰ ਇਹ ਕਦੇ ਨਹੀਂ ਭੁੱਲ ਸਕਦਾ ਕਿ ਭਾਈ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ। ਹੁਣ ਅਸੀਂ ਇਹ ਕਹੀਏ ਵੀ ਸ਼ੇਰ ਮੁਹੰਮਦ ਖਾਨ ਨੇ ਤਾਂ ਕੇਸ ਨਹੀਂ ਸੀ ਰੱਖੇ ਹੋਏ ਜਾਂ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ, ਇਸ ਲਈ ਅੱਜ ਜੇ ਕੋਈ ਸਿੱਖ ਦਾ ਪੁੱਤਰ ਜਿਹੜਾ ਉਹ ਵਾਲ ਨਹੀਂ, ਕੇਸ ਨਹੀਂ ਰੱਖਦਾ ਜਾਂ ਅੰਮ੍ਰਿਤ ਨਹੀਂ, ਜਾਂ ਉਹ ਵੀ ਇਕੁਅਲੀ ਹੈ। ਇਹ ਹਾਲਾਂ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦੇ ਹੈ। ਇਹ ਤਾਂ ਆਪਣੇ ਆਪ ਨੂੰ ਜਾਗਤ ਗੁਰੂ, ਸਤਿਗੁਰੂ, ਇਹਨਾਂ ਦੀ ਤੁਸੀਂ ਕੂਕਿਆਂ ਦੀ ਅਰਦਾਸ ਦੇਖੋ। ਜਦੋਂ ਗੁਰੂ ਗ੍ਰੰਥ ਸਾਹਿਬ 10ਵੇਂ ਪਾਤਸ਼ਾਹ ਦਾ ਨਾਮ ਲੈ ਕੇ ਫਿਰ ਇਹ ਕਹਿਣਗੇ ਬਾਬਾ ਬਾਲਕ ਸਿੰਘ ਜੀ ਸਿਮਰਿਏ ਜਨ ਜਮ ਤੇ ਲਿਆ ਛਡਾਏ, ਬਾਬਾ ਰਾਮ ਸਿੰਘ ਜੀ ਸਿਮਰਿਏ ਜਨ ਮਾਰਗ ਦਿਆ ਬਤਾਏ। ਇਹਨਾਂ ਨੂੰ 10 ਗੁਰੂਆਂ ਨੇ ਨਾ ਮਾਰਗ ਦੱਸਿਆ ਨਾ ਜਮ ਤੋਂ ਛਡਾਇਆ। ਸੋ ਇਹ ਮੈਨੂੰ ਇਹ ਵੈਸੇ ਹੈਰਾਨੀ ਹੈ ਵੀ ਜਿਵੇਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਵੀ ਇਹ ਸਿੱਖ ਨਹੀਂ ਨੇ, ਜਾਂ ਸੌਦਾ ਸਾਧ ਵਾਲੇ ਦੇ ਆਇਆ ਵੀ ਇਹ ਅੱਜ ਤੱਕ ਇਸ ਕਿਸਮ ਦੇ ਫਰੋਡੀਆਂ ਨੂੰ ਸਿੱਖੀ ਦੇ ਵਿੱਚ ਵਾੜਿਆ ਕਾਹਦੇ ਲਈ ਹੋਇਆ। ਬਿਲਕੁਲ। ਔਰ ਇਹ ਜ਼ਰੂਰੀ ਹੈ ਵੀ ਹਾਲਾਂਕਿ ਇਸ ਦੇ ਉੱਤੇ ਈਵਨ ਗਿਆਨੀ ਹਰਪ੍ਰੀਤ ਸਿੰਘ ਨੇ ਹਲਕਾ ਜਿਹਾ ਇੱਕ ਬਿਆਨ ਦਿੱਤਾ, ਉਹ ਕੋਈ ਬਹੁਤਾ ਉਹਦਾ ਵੇਟ ਨਹੀਂ ਸੀ, ਪਰ ਅਸੀਂ ਉਹ ਦੂਸਰਾ ਜਿਹੜਾ ਸ਼ਤੂੰਗੜਾ ਗੁਰਪ੍ਰੀਤ ਸਿੰਘ ਪੋਲੀਟੀਕਲ ਈਡੀਅਮ 'ਚ ਜਿਹੜਾ ਉਹ ਗੁਰਬਾਣੀ 'ਚ ਫਾਲਟ ਲਾਈਨ ਦੱਸ ਰਿਹਾ ਹੈ ਖਾਲਿਸਤਾਨ ਨੂੰ, ਉਹਦੀ ਵੀ ਖਬਰ ਲਵਾਂਗੇ ਆਉਣ ਵਾਲੇ ਦਿਨਾਂ 'ਚ। ਜੀ ਦਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।